ਸਭ ਤੋਂ ਪਹਿਲਾਂ MOU ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਬੜੀ ਬਿਹਤਰੀਨ ਪੇਸ਼ਰਫਤ ਤੇ ਪਾਕਿਸਤਾਨ ਵੀ ਕਹਿ ਰਿਹਾ ਹੈ, ਕਤਰ ਵੀ ਕਹਿ ਰਿਹਾ ਹੈ, ਜਿਹੜੀ ਵੈਂਸ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਈਰਾਨ ਦੀ ਤਰਫ ਕੋਲ ਵੀ ਸਟੇਟਮੈਂਟਸ ਆ ਰਹੇ ਨੇ। ਔਰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਜਿੱਤੇ ਵੀ ਡਿਵੈਲਪਮੈਂਟਸ ਇਹ ਪਿਛਲੇ 24 ਘੰਟਿਆਂ 'ਚ ਅਗਰ ਮੈਂ ਕਹਾਂ ਹੋਏ ਨੇ ਤੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਸ਼ਾਹਿਦ ਸਕਲੈਨ ਸਾਹਿਬ ਬਹੁਤ ਸ਼ੁਕਰੀਆ ਆਪਣੇ ਪ੍ਰੋਗਰਾਮ ਤੇ ਮਦੂ ਕਰਨ ਵਾਸਤੇ। ਦੇਖੋ ਜੀ, ਜਿਹੜਾ MOU ਠੀਕ ਹੋਇਆ, ਹੈ। MOU ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਸੀਗੀ ਉਹ ਸੀਗੀ ਕਿ ਸਵਿਟਜ਼ਰਲੈਂਡ ਪਹੁੰਚ ਕੇ ਪਾਰਟੀਜ਼ ਟੂ ਕੌਨਫਲਿਕਟ, ਜਿਹਦੇ ਵਿੱਚ ਈਰਾਨ ਤੇ ਅਮਰੀਕਾ ਖਾਸ ਤੌਰ ਤੇ ਪਹੁੰਚ ਕੇ ਉਹਨੂੰ ਐਗਰੀਮੈਂਟ ਨੂੰ ਸਾਈਨ ਕਰ ਲੈਣ। ਅੱਛਾ, ਇਹਦੇ ਵਿੱਚ ਇੱਕ ਬੜੀ ਅਹਿਮ ਚੀਜ਼ ਵੀ ਸੀਗੀ ਕਿ ਜਦੋਂ ਤੱਕ ਉਹ ਸਾਈਨ ਨਹੀਂ ਹੁੰਦਾ, ਇਹਦਾ ਮਤਲਬ ਹੈ ਕਿ ਫਿਰ ਅਨਸਰਟੇਨਟੀ ਦਾ ਐਲੀਮੈਂਟ ਰਹਿੰਦਾ ਵਾ। ਠੀਕ। ਉਹਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀ ਹੋਏਗੀ, ਇਸਰਾਈਲ ਨੇ ਆਪਣੀ ਜਿਹੜੀ ਆ ਪੇਸ਼ਕਦਮੀ ਜਾਰੀ ਰੱਖੀ ਹੋਈ ਆ ਜਨੂਬੀ ਲੈਬਨਾਨ ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਜਿੰਨੀਆਂ ਬਸਤੀਆਂ ਸੀਗੀਆਂ ਉਹਨਾਂ ਨੂੰ ਬੰਬ ਮਾਰ ਕੇ ਬਿਲਕੁਲ ਤਬਾਹ ਕਰਤਾ। ਹੁਣ ਉੱਥੇ ਕਬਜ਼ਾ ਕਰੀ ਖੜੇ ਨੇ। ਹੁਣ ਤੁਸੀਂ ਇਹ ਦੇਖਿਆ ਹੋਏਗਾ ਕਿ ਉੱਥੇ ਜਦੋਂ ਪਹੁੰਚੇ, ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। JD ਵੈਂਸ ਜੀ। ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਤੇ ਪਾਕਿਸਤਾਨ ਦੇ ਚੀਫ ਆਫ ਡਿਫੈਂਸ ਫੋਰਸਿਸ ਦਾ ਬਹੁਤ ਖਾਸ ਤੌਰ ਤੇ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਬਗੈਰ ਮੁਮਕਿਨ ਨਹੀਂ ਸੀ। ਦੂਸਰਾ ਜਿਹੜਾ ਦੇਖੋ ਤੁਸੀਂ ਕਤਰ ਦੇ ਵਜ਼ੀਰ ਆਜ਼ਮ ਵੀ ਸਨ ਉੱਥੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਇਹਦਾ ਮਤਲਬ ਆ ਪਾਕਿਸਤਾਨ ਦਾ ਬੜਾ ਕਲੀਦੀ ਕਿਰਦਾਰ ਆ ਉੱਥੇ, ਜਿਹੜੇ ਪਹੁੰਚ ਠੀਕ। ਕੇ ਇਹਨਾਂ ਨੇ ਹੁਣ ਦੇਖੋ ਤਿੰਨ ਚਾਰ ਚੀਜ਼ਾਂ ਰਹਿ ਗਈਆਂ ਨੇ। ਸਟ੍ਰੇਟ ਆਫ ਹਾਰਮੁਜ਼ ਬਹਾਲ ਹੋ ਗਈ ਅਲਹਮਦੁਲਿਲਾ। ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੇਲ ਦੀਆਂ ਜੀ ਜੀ। ਪ੍ਰਾਈਸਿਸ ਥੱਲੇ ਆ ਗਈਆਂ, ਦੁਨੀਆ ਨੇ ਸੁੱਖ ਦਾ ਸਾਹ ਲਿਆ। ਤੀਸਰੀ ਗੱਲ, ਡੋਨਲਡ ਟਰੰਪ, ਜਿਹਦੇ ਵਾਸਤੇ ਇਹ ਸੀਗਾ ਕਿ ਰਿਪਬਲਿਕਨ ਦੀ ਸਿਆਸਤ ਡੁੱਬ ਗਈ ਹੈ, ਉਹਦੇ ਵਾਸਤੇ ਹੁਣ ਇਹ ਇੱਕ ਸਹੀ ਹੈ। ਓਪਰਚੁਨਿਟੀ ਆ ਗਈ ਹੈ ਕਿ ਰਿਪਬਲਿਕਨਸ ਦੀ ਸਿਆਸਤ ਨੂੰ ਦੁਬਾਰਾ ਤੋਂ ਕਿਵੇਂ ਸੈੱਟ ਕਰਨਾ ਵਾ, ਮਿਡ ਟਰਮ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਬਚਾਉਣਾ ਵਾ। ਔਰ ਚੌਥੀ ਗੱਲ ਜਿਹੜੀ ਹੈ ਵਾ ਕਿ ਉਹ ਹੈਗੀ ਆ ਕਿ ਇਸਰਾਈਲ ਨੂੰ ਲਗਾਮ ਕਿਵੇਂ ਪਾਣੀ ਹੈ। ਜਦੋਂ ਤੱਕ ਇਸਰਾਈਲ ਨੂੰ ਲਗਾਮ ਨਹੀਂ ਪਾਈ ਜਾਏਗੀ, ਮੇਰਾ ਖਿਆਲ ਹੈ ਕਿ ਇਸ ਮੁਆਹਦੇ ਦੇ ਉੱਤੇ ਇੱਕ ਅਨਸਰਟੇਨਟੀ ਦਾ ਐਲੀਮੈਂਟ ਰਹਿ ਜਾਏਗਾ। ਇਸਰਾਈਲ ਦੇ ਵਜ਼ੀਰ ਆਜ਼ਮ ਦੇ ਤੁਸੀਂ ਬਿਆਨ ਸੁਣਦੇ ਹੋਵੋਗੇ, ਉਹ ਖਾਸ ਤੌਰ ਤੇ ਇਹ ਕਹਿ ਰਹੇ ਨੇ ਕਿ ਅਸੀਂ ਜਨੂਬੀ ਲੈਬਨਾਨ ਚੋਂ ਨਹੀਂ ਨਿਕਲਣਾ। ਮਕਸਦ ਇਹ ਵਾ ਕਿ ਮੈਂ ਸਮਝਦਾ ਵਾਂ ਕਿ ਉਹਨਾਂ ਦੀ ਮਜਾਲ ਹੈ ਕਿ ਉੱਥੋਂ ਨਾ ਨਿਕਲਣ। ਜਦੋਂ ਤੱਕ ਅਮਰੀਕੀ ਸਦਰ ਉਹਨਾਂ ਨੂੰ ਸਖਤੀ ਨਾਲ ਨਹੀਂ ਕਹਿ ਦਿੰਦੇ, ਉਹਨਾਂ ਨੇ ਉੱਥੇ ਰਹਿਣਾ ਹੈ ਵੀ ਤੇ ਹੈ ਵਾ। ਠੀਕ ਹੈ। ਅੱਛਾ, ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਆ, ਸਾਡਾ ਹਮਸਾਇਆ ਮੁਲਕ ਈਰਾਨ, ਜਿਨੇ ਪਾਕਿਸਤਾਨ ਨੂੰ ਇੱਜ਼ਤ ਦਿੱਤੀ, ਪਾਕਿਸਤਾਨ ਦੇ ਨੈਗੋਸ਼ੀਏਟਰਸ, ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਵੀ ਇੱਕ ਪਾਕਿਸਤਾਨ ਨੂੰ ਇਹ ਇੱਜ਼ਤ ਦਿੱਤੀ ਕਿ ਮੁਆਹਦੇ ਤੇ ਉੱਥੇ ਜਾ ਕੇ ਦੇਖੋ, ਜਦੋਂ ਡੋਨਲਡ ਟਰੰਪ ਨੇ ਟਵੀਟ ਕੀਤੀ ਜੀ। ਸੀ ਨਾ ਕਿ ਅਗਰ ਈਰਾਨ ਨੇ ਸਟ੍ਰੇਟ ਆਫ ਹਾਰਮੁਜ਼ ਬੰਦ ਕਰਤੀ ਤੇ ਇਹਦਾ ਵਫਦ ਵਾਪਸ ਨਹੀਂ ਜਾਏਗਾ, ਬੜੀ ਇੱਕ ਅਨਸਰਟਨ ਚੀਜ਼ ਸੀਗੀ। ਇਹ ਪਾਕਿਸਤਾਨ ਦਾ ਕਿਰਦਾਰ ਆ, ਮੈਂ ਸੱਚ ਠੀਕ। ਕਹਿਣਾ ਪਾਕਿਸਤਾਨ ਦਾ ਕਿਰਦਾਰ ਆ ਕਿ ਉਹਨਾਂ ਨੂੰ ਵਾਪਸ ਉਹਨਾਂ ਨੂੰ ਟੇਬਲ ਤੇ ਬਿਠਾਤਾ। ਬੜੇ ਤੁਸੀਂ ਇਹ ਦੇਖੋ ਉਹਦੀ ਫੁਟੇਜ ਨਿਕਲੀ ਆ, ਨਾਇਬ ਅਮਰੀਕੀ ਸਦਰ ਸਰ ਖੁਜਾ ਰਹੇ ਨੇ ਇੰਜ ਕਰਕੇ, ਬੜੇ ਪਰੇਸ਼ਾਨ ਨੇ ਕਿ ਅਗਰ ਵਾਪਸ ਚਲੇ ਗਏ ਤਾਂ ਕਿੰਨੀ ਨਕਾਤੀ ਹੋਏਗੀ ਦੁਨੀਆ ਦੇ ਵਿੱਚ। ਮੇਰਾ ਖਿਆਲ ਹੈ ਪਾਕਿਸਤਾਨ ਨੂੰ ਜਿਹੜਾ ਨਾ ਖਰਾਜ ਤਹਿਸੀਨ ਪੇਸ਼ ਕਰਨਾ ਚਾਹੀਦਾ, ਉਹਨਾਂ ਨੂੰ ਕਨਵਿੰਸ ਕਰਕੇ ਦੁਬਾਰਾ ਬਿਠਾਇਆ ਔਰ ਮਾਇਦਾ ਹੋ ਗਿਆ। ਤੇ ਇਹ ਦੇਖੋ ਜੀ ਜੀ। ਹੁਣ ਇਹ ਵਾ ਕਿ ਵਾਂਸ ਅਗੇਨ ਅਲਹਮਦੁਲਿਲਾ ਮਈਸ਼ਤ ਦੀ ਬਹਾਲੀ ਹੋਏਗੀ ਦੁਨੀਆ 'ਚ। ਤੇਲ ਦੀਆਂ ਕੀਮਤਾਂ ਥੱਲੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਤੀਸਰੀ ਚੀਜ਼ ਹੈ ਦੁਨੀਆ ਦੇ ਵਿੱਚ ਜਿਹੜਾ ਫਰਟੀਲਾਈਜ਼ਰਸ ਦਾ ਕਮੀ ਆ ਗਈ ਸੀਗੀ, ਫਰਟੀਲਾਈਜ਼ਰ ਬਹਾਲ ਹੋ ਗਈਆਂ ਨੇ। ਚੌਥੀ ਚੀਜ਼ ਹੈ ਵਾ ਕਿ ਇਸ ਟਾਈਮ ਪਾਕਿਸਤਾਨ ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਠੀਕ। ਇੱਕ ਨਈ ਕੁਵਤ ਬਣ ਕੇ ਉੱਭਰਿਆ, ਜਿਹਨੇ ਸਿਰਫ ਪਹਿਲੇ ਆਪਣੇ ਆਪ ਨੂੰ ਆਪਰੇਸ਼ਨ ਸਿੰਦੂਰ ਦੇ ਵਿੱਚ ਮਨਵਾਇਆ, ਮਿਲਟਰੀ ਤਾਕਤ, ਉਸ ਤੋਂ ਬਾਅਦ ਅਮਰੀਕਾ ਈਰਾਨ ਦੇ ਮੁਜ਼ਾਕਰਾਤ 'ਚ ਆਪਣੇ ਆਪ ਨੂੰ ਸਫਾਰਤੀ ਤਾਕਤ ਵੀ ਮਨਵਾ ਲਿਆ। ਤੇ ਇਹ ਦੇਖੋ ਜੀ ਜੀ ਜੀ। ਨਈਆਂ ਓਪਰਚੁਨਿਟੀਜ਼ ਆ ਰਹੀਆਂ ਨੇ। ਹੁਣ ਮੇਰੀ ਆਪਣੀ ਖਾਹਿਸ਼ ਆ ਤੀਸਰੀ ਜਿਹੜੀ ਤਾਕਤ ਹੋਵੇ ਪਾਕਿਸਤਾਨ, ਅੱਲਾ ਖੈਰ ਰੱਖੇ, ਆਪਣੀ ਇਕਨੋਮਿਕ ਜਿਹੜਾ ਵਾ ਫਰੰਟ ਉਹਦੇ ਉੱਤੇ ਆਪਣੀ ਇੱਕ ਨਈ ਤਾਕਤ ਬਣ ਕੇ ਉੱਭਰੇ, ਜਿਹਦੇ ਵਾਸਤੇ ਸਹੀ। ਮਾਸ਼ਾਅੱਲਾ ਗਵਰਨਮੈਂਟ ਕੋਸ਼ਿਸ਼ ਬਹੁਤ ਕਰ ਰਹੀ ਹੈ। ਲੇਕਿਨ ਫਿਰ ਵਾਂਸ ਅਗੇਨ ਚੈਲੰਜਸ ਹਰ ਚੀਜ਼ 'ਚ ਹੁੰਦੇ ਨੇ। ਆਈ ਹੋਪ ਕਿ ਇਨਸ਼ਾਅੱਲਾ ਇਕਨੋਮੀ ਦੇ ਉੱਤੇ ਵੀ ਬਹੁਤ ਕੰਮ ਕਰੀ ਗਵਰਨਮੈਂਟ, ਤੇ ਅੱਲਾ ਖੈਰ ਰੱਖੇ ਬਹੁਤ ਸਾਰੇ ਮਾਮਲਾਤ ਬਿਹਤਰ ਹੋ ਜਾਣਗੇ। ਡਾਕਟਰ ਸਾਹਿਬ ਇਹਦੇ 'ਚ ਕੋਈ ਸ਼ੱਕ ਨਹੀਂ ਬਿਹਤਰੀਨ ਪੇਸ਼ਰਫਤ ਹੋਈ ਹੈ ਔਰ MOU ਵੀ ਜਿਹੜੇ ਕਹਿ ਰਹੇ ਹਨ ਕਿ ਜੀ ਸਾਈਨ ਹੋ ਗਿਆ, ਅੱਗੇ ਦਾ ਰਸਤਾ ਵੀ ਕਿਹਾ ਜਾ ਰਿਹਾ ਕਿ ਜੀ ਉਹ ਵੀ ਬਣਾਇਆ ਜਾ ਰਿਹਾ, ਲੇਕਿਨ ਕਿਤਨਾ ਇੱਕ ਚੈਲੰਜਿੰਗ ਹੋਏਗਾ ਸਾਰੇ ਮਮਾਲਿਕ ਵਾਸਤੇ, ਚਾਹੇ ਉਹ ਦੋਵੇਂ ਫਰੀਕ ਨੇ ਜਾਂ ਸਾਲਿਸ ਮਮਾਲਿਕ ਨੇ, ਇਹ ਜਿਹੜਾ MOU ਹੈ ਇਹਨੂੰ ਹਤਮੀ ਮੁਆਹਦੇ ਤੱਕ ਲੈ ਜਾਣ ਤੱਕ। ਦੇਖੋ ਜੀ ਸ਼ਾਹਿਦ ਸਾਹਿਬ, ਚੈਲੰਜ ਮੈਂ ਸਮਝਦਾ ਬਿਲਕੁਲ ਹੈ ਵਾ। ਦੇਖੋ ਅਗਰ ਤੇ ਗੱਲ ਠੀਕ ਆਵੇ ਹੈ। ਨਾ ਅਮਰੀਕਾ ਤੇ ਈਰਾਨ ਦੀ, ਤੇ ਮੈਂ ਕਹਾਂਗਾ ਦੋਨੋਂ ਪਾਰਟੀਆਂ ਬੜੇ ਖੰਦਾ ਪੇਸ਼ਾਨੀ ਨਾਲ ਮੁਆਹਦੇ ਤੱਕ ਪਹੁੰਚੀਆਂ ਵੀ ਨੇ ਤੇ ਮੁਆਹਦੇ ਨੂੰ ਨਿਭਾਉਣਗੀਆਂ ਵੀ। ਹੁਣ ਜਿਹੜੀ ਦੂਸਰੀ ਗੱਲ ਆਉਂਦੀ ਹੈ ਕਿ ਅਮਰੀਕਾ ਇਸਰਾਈਲ ਦੇ ਅੱਗੇ ਕਮਜ਼ੋਰ ਕਿਉਂ ਪੈ ਜਾਂਦਾ ਵਾ, ਉਹ ਸਭ ਤੋਂ ਵੱਡਾ ਸਵਾਲ ਆ। ਉਹ ਸਵਾਲ ਦਾ ਜਵਾਬ ਤੁਹਾਨੂੰ ਮੈਂ ਇਸ ਚੀਜ਼ 'ਤੇ ਦਿੰਦਾ ਵਾ ਕਿ ਜਦੋਂ ਅਮਰੀਕੀ ਸਦਰ ਦਾ ਜਿਹੜਾ ਵਾ ਇਲੈਕਸ਼ਨ ਆਉਂਦਾ ਵਾ, ਉਹਦੇ ਵਿੱਚ ਠੀਕ। ਸਭ ਤੋਂ ਜ਼ਿਆਦਾ ਫੰਡਿੰਗ
ਯਹੂਦੀ ਲੌਬੀ ਕਰਦੀ ਹੈ ਐਪੈਕ ਦੇ ਨਾਮ ਤੋਂ, ਅਮਰੀਕਨ ਇਜ਼ਰਾਈਲ ਪਬਲਿਕ ਅਫੇਅਰਸ ਕਮੇਟੀ। ਅਗਰ ਉਹ ਦੁਨੀਆ ਦੇ ਵਿੱਚ ਕੋਈ ਵੀ ਮਾਮਲਾ, ਪੈਂਟਾਗਨ ਦੇਖ ਲਓ, ਪੈਂਟਾਗਨ ਦੀ ਪ੍ਰੈਜ਼ੈਂਸ ਦੁਨੀਆ ਜਿੱਥੇ ਜਿੱਥੇ ਬੇਸਿਸ ਨੇ ਦੁਨੀਆ 'ਚ, ਕਿੱਥੇ ਆਪਣੇ ਵੈਪਨਸ ਵੇਚਣੇ ਨੇ, ਕਿਹੜੇ ਇਤਿਹਾਦੀ ਨੇ, ਉਹਦੇ ਵਿੱਚ ਵੀ ਯਹੂਦੀ ਲਾਬੀ ਦਾ ਬੜਾ ਕਿਰਦਾਰ। ਬਲਕਿ ਇਸਰਾਇਲ ਨੂੰ 2 ਬਿਲੀਅਨ ਸਾਲਾਨਾ ਜਿਹੜੀ ਹੈ ਨਾ US ਡਾਲਰ ਦੀ ਇਮਦਾਦ ਮਿਲਦੀ ਹੈ ਮਿਲਟਰੀ ਦੀ। ਹੁਣ ਚੈਲੰਜ ਤਾਂ ਹੈ ਵਾ, ਈਰਾਨ ਵੀ ਚਾਹ ਰਿਹਾ ਵਾ, ਅਮਰੀਕਾ ਵੀ ਚਾਹ ਰਿਹਾ ਵਾ ਕਿ ਇਹ ਮੁਆਹਿਦਾ ਹੋ ਗਿਆ ਵਾ, ਅੱਗੇ ਵਧੀਏ। ਇਸ ਮੁਆਹਿਦੇ 'ਚ ਅਮਰੀਕਾ ਨੇ ਐਕਸਪੈਕਟੇਸ਼ਨ ਲਾਈ ਹੈ ਕਿ ਈਰਾਨ ਦੇ ਜੋਹਰੀ ਜਿਹੜੇ ਗ੍ਰੇਡ ਹਥਿਆਰ ਬਣਾਉਣ ਵਾਸਤੇ ਜਿਹੜੀ ਯੂਰੇਨੀਅਮ ਆ 60% ਤੱਕ ਅਫਜ਼ੂਦਗੀ ਜਿਹਦੀ ਹੋ ਚੁੱਕੀ ਹੈ, ਉਹਦਾ ਸਟਾਕ ਪਾਈਲ ਕਲੀਅਰ ਕਰਨਾ। ਮੈਂ ਸਮਝਦਾ ਈਰਾਨ ਬੜਾ ਨੇਕ ਨੀਤੀ ਨਾਲ ਕੰਮ ਕਰ ਰਿਹਾ। ਨੇਕ ਨੀਤੀ ਨਾਲ ਐਵੇਂ ਕਿ ਤੁਹਾਨੂੰ ਯਾਦ ਹੋਏਗਾ ਬਾਰਕ ਓਬਾਮਾ ਸਦਰ ਸਨ, ਬਾਰਕ ਓਬਾਮਾ ਨੇ ਅਮਰੀਕਾ ਦੇ ਪਲੇਟਫਾਰਮ ਤੋਂ ਕਿਹਾ ਸੀਗਾ ਕਿ ਈਰਾਨ ਨੂੰ ਅਸੀਂ ਨਿਊਕਲੀਅਰ ਵੈਪਨਸ ਨਹੀਂ ਲੈਣ ਦੇਵਾਂਗੇ, ਉਹਨਾਂ ਨੂੰ ਸਾਡੇ ਨਾਲ ਮੁਆਹਿਦਾ ਕਰਨਾ ਪਏਗਾ ਤੇ ਆਪਣੀਆਂ ਜਿੰਨੀਆਂ ਜੋਹਰੀ ਫੈਸਿਲਿਟੀਜ਼ ਨੇ ਉਹ ਇੰਟਰਨੈਸ਼ਨਲ ਇਨਸਪੈਕਸ਼ਨ ਵਾਸਤੇ ਖੋਲ੍ਹਣੀਆਂ ਪੈਣਗੀਆਂ। ਤੇ ਤੁਸੀਂ ਦੇਖਿਆ ਈਰਾਨ ਨੇ ਬਿਲਕੁਲ ਆਪਣੀਆਂ ਜਿਹੜੀਆਂ ਨੇ ਸਾਈਟਸ ਨੇ ਨਿਊਕਲੀਅਰ ਇਨਸਪੈਕਸ਼ਨ ਵਾਸਤੇ ਖੋਲ੍ਹ ਦਿੱਤੀਆਂ। ਹੁਣ ਸਭ ਤੋਂ ਵੱਡੀ ਦੂਸਰੀ ਚੀਜ਼ ਆ ਉਹ ਹੈਗੀ ਆ ਕਿ ਇੱਕ ਤਾਂ ਹੋ ਜਾਏਗਾ, ਦੂਸਰਾ ਪਾਬੰਦੀਆਂ ਦਾ ਖਾਤਮਾ ਈਰਾਨ ਦੇ ਉੱਤੇ, ਈਰਾਨ ਦੇ ਬੈਂਕਿੰਗ ਸੈਕਟਰ ਦੇ ਉੱਤੇ, ਈਰਾਨ ਦੇ ਤੇਲ ਦੀ ਟ੍ਰੇਡ ਦੇ ਉੱਤੇ ਜਿਹੜਾ ਦੇਖਦੇ ਜਾਓ ਕਿ ਉਹ ਪਾਬੰਦੀਆਂ ਜਿਹੜੀਆਂ ਨੇ ਅਗਰ ਉਹ ਫੇਜ਼ ਵਾਈਜ਼ ਹਟਣੀ ਸ਼ੁਰੂ ਹੋ ਜਾਣ ਤੇ ਮੈਂ ਸਮਝਦਾ ਵਾਂ ਕਿ ਈਰਾਨ ਨੂੰ ਨਾ ਬੜੀ ਖੁਸ਼ਹਾਲੀ ਮਿਲ ਜਾਏਗੀ ਆਪਣਾ ਤੇਲ ਵੇਚ ਕੇ। ਠੀਕ ਹੈ, ਪੂਰੀ ਦੁਨੀਆ 'ਚ ਇਹ ਬੜੀ ਅੱਛੀ ਚੀਜ਼ ਹੋ ਜਾਏਗੀ। ਜਦੋਂ ਈਰਾਨ ਨੂੰ ਖੁਸ਼ਹਾਲੀ ਮਿਲੇਗੀ ਤੇ ਮੇਰਾ ਖਿਆਲ ਹੈ ਉਹ ਖੁਸ਼ਹਾਲੀ ਦੀ ਵਜ੍ਹਾ ਤੋਂ ਈਰਾਨ ਅਮਰੀਕਾ ਤਾਲੁਕਾਤ ਔਰ ਬਿਹਤਰ ਹੋਣਗੇ। ਬੁਨਿਆਦ ਤੇ ਰੱਖੀ ਗਈ ਹੈ ਕਿ ਦੋਨੋਂ ਪਾਰਟੀਆਂ 1979 ਤੋਂ ਬਾਅਦ ਦੁਬਾਰਾ ਟੇਬਲ ਤੇ ਬੈਠੀਆਂ ਨੇ। ਅੱਛਾ, ਤੀਸਰੀ ਚੀਜ਼ ਜਿਹੜੀ ਹੈਗੀ ਆ, ਈਰਾਨ ਨੇ ਕਿਹਾ ਵਾ ਕਿ ਜਨਾਬ ਇਸਰਾਈਲ ਜਿਹੜਾ ਨਾ ਸਦਰਨ ਲੈਬਨਾਨ 'ਚ ਜੋ ਕਰ ਰਿਹਾ ਉਹ ਖਤਮ ਕਰੇ। ਇਹ ਸਭ ਤੋਂ ਵੱਡਾ ਚੈਲੰਜ ਹੈ। MOU ਸਾਈਨ ਹੋ ਗਿਆ, MOU ਚੱਲਦਾ ਰਹੇਗਾ, ਕੋਈ ਗਾਰੰਟੀ ਨਹੀਂ ਬਿਕੋਜ਼ ਆਫ ਲੈਬਨਾਨ। ਲੈਬਨਾਨ ਦੇ ਵਿੱਚ ਅੱਜ ਵੀ ਇਸਰਾਈਲੀ ਕਾਰਵਾਈਆਂ ਜਾਰੀ ਨੇ। ਇਸਰਾਈਲ ਦੇ ਜਿਹੜੇ ਵਜ਼ੀਰ ਆਜ਼ਮ ਨੇ ਨੇਤਨਯਾਹੂ, ਉਹਨਾਂ ਨੇ ਕਿਹਾ ਕਿ ਅਸੀਂ ਇਹ ਇਲਾਕਾ ਖਾਲੀ ਨਹੀਂ ਕਰਾਂਗੇ, ਅਸੀਂ ਆਪਣੇ ਆਪ ਨੂੰ ਸਿਕਿਉਰ ਕਰਨਾ। ਲੇਕਿਨ ਅਫਸੋਸ ਦੀ ਗੱਲ ਹੈ ਵਾ ਕਿ ਇਹ ਸਿਕਿਉਰ ਦੀ ਬਜਾਏ ਇਨਸਿਕਿਉਰ ਕਰ ਰਹੇ ਨੇ ਆਪਣੇ ਆਪ ਨੂੰ। ਬੈਲਾਰੂਸ ਦੇ ਸਦਰ ਨੇ 2 ਦਿਨ ਪਹਿਲੇ ਬੜਾ ਜ਼ਬਰਦਸਤ ਇੰਟਰਵਿਊ ਦੇ ਵਿੱਚ ਕਿਹਾ ਕਿ ਇਸਰਾਈਲ ਨੂੰ ਆਪਣੇ ਗਿਰੇਬਾਨ 'ਚ ਝਾਂਕਣਾ ਚਾਹੀਦਾ ਵਾ। ਖੁਦ ਤੇ ਕਹਿੰਦੇ ਨੇ ਕਿ ਸਾਡੇ ਨਾਲ ਤਾਰੀਖ 'ਚ ਜ਼ੁਲਮ ਹੋਇਆ, ਜਿਹੜੇ ਉੱਥੇ ਯੂਰਪ ਦੇ ਵਿੱਚ ਯਹੂਦੀ ਸਨ ਉਹਨਾਂ ਦਾ ਜੈਨੋਸਾਈਡ ਕੀਤਾ ਗਿਆ, ਤੇ ਹੁਣ ਖੁਦ ਫਲਸਤੀਨੀਆਂ ਦਾ ਕਰ ਰਹੇ ਨੇ। ਔਰ ਉਹਨਾਂ ਨੇ ਬੜਾ ਸਖਤੀ ਨਾਲ ਕਿ ਅਗਰ ਇਹ ਕਾਰਵਾਈਆਂ ਜਾਰੀ ਰੱਖਣਗੇ ਤੇ ਇਹਨਾਂ ਨੂੰ ਨਿਊਕਲੀਅਰ ਵੈਪਨ ਵੀ ਨਹੀਂ ਬਚਾ ਸਕਦੇ। ਠੀਕ, ਮੈਂ ਸਮਝਦਾ ਹਾਂ ਕਿ ਦੁਨੀਆ ਨੂੰ ਇਸ ਚੀਜ਼ ਦੀ ਆਗਾਹੀ ਆ ਗਈ ਆ ਕਿ ਇਸਰਾਈਲ ਦਾ ਨਾ ਜਿਹੜਾ ਉਹ ਤਮਾਮ ਮਸਾਇਲ ਦਾ ਜਿਹੜਾ ਨਾ ਜੜ ਉਹੀ ਹੈ। ਇਹ ਦੇਖ ਲਓ ਤੁਸੀਂ ਕਿ ਇਸ ਟਾਈਮ ਈਰਾਨ ਦੇ ਉੱਤੇ ਹਮਲਾ ਕੀਤਾ, ਉਹ ਇਸਰਾਈਲ ਨੇ ਅਮਰੀਕਾ ਨੂੰ ਕਨਵਿੰਸ ਕੀਤਾ ਹਮਲਾ ਕਰੋ। ਜਦੋਂ ਜੰਗ ਹੋ ਰਹੀ ਸੀਗੀ ਅਮਰੀਕਾ ਦੇ ਜਹਾਜ਼ਾਂ ਦੇ ਉੱਤੇ ਹਮਲਾ ਕਰਕੇ ਕਹਿੰਦੇ ਸੀ ਜੀ ਈਰਾਨ ਨੇ ਹਮਲਾ ਕਰਤਾ, ਯਾਨੀ ਕਿ ਆਪਸ 'ਚ ਲੜਾਈ ਜਾਣ। ਤੀਸਰੀ ਗੱਲ ਇਹ ਸੀਗੀ ਕਿ ਮੁਸਲਮਾਨ ਮਮਾਲਿਕ ਨੂੰ ਆਪਸ 'ਚ ਲੜਾਉਣ ਵਾਸਤੇ ਵੀ ਇਹਨਾਂ ਨੇ ਸਰ ਤੋੜ ਕੋਸ਼ਿਸ਼ ਕੀਤੀ। ਚੌਥੀ ਗੱਲ ਇਹ ਸੀਗੀ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਮੁਜ਼ਾਕਰਾਤ ਤੇ ਸ਼ੁਰੂ ਹੋਏ ਨੇ, ਲੇਕਿਨ ਮੁਜ਼ਾਕਰਾਤ ਫਾਈਨਲ ਪਾਕਿਸਤਾਨ 'ਚ ਨਾ ਹੋਣ ਕਿਉਂਕਿ ਇੰਡੀਆ ਵੀ ਨਾਲ ਸੀਗਾ। ਲੇਕਿਨ ਉਹ ਉਹਨਾਂ ਦੀ ਖਾਹਿਸ਼ ਤਾਂ ਪੂਰੀ ਹੋ ਗਈ, ਲੇਕਿਨ ਫਿਰ ਵੀ ਪਾਕਿਸਤਾਨ ਦੇ ਵਜ਼ੀਰ ਆਜ਼ਮ, ਚੀਫ ਆਫ ਡਿਫੈਂਸ ਫੋਰਸਿਸ, ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਬਾਕਾਇਦਾ ਕ੍ਰੈਡਿਟ ਦਿੱਤਾ ਗਿਆ। ਇਹ ਅੱਲਾ ਦਾ ਸ਼ੁਕਰ ਆ ਕਿ ਚਲੋ ਮੈਂ ਸਮਝਦਾ ਵਾਂ ਕਿ ਸਫਾਰਤਕਾਰੀ ਦੇ ਵਿੱਚ ਅਗਰ ਇਹ ਨਾ ਕਰਦੇ ਅਮਰੀਕੀ ਨਾਇਬ ਸਦਰ ਤੇ ਬਹੁਤ ਵੱਡੀ ਨਾਇਨਸਾਫੀ ਹੋਣੀ ਸੀ। ਲੇਕਿਨ ਉਹਨਾਂ ਨੇ ਬੜਾ ਐਕਨੋਲੇਜ ਕੀਤਾ ਵਾ ਪਾਕਿਸਤਾਨ ਦੇ ਰੋਲ ਨੂੰ। ਤੇ ਸਹੀ ਹੈ, ਮੇਰੀ ਮੇਰੀ ਦੁਆ ਵੀ ਇਹੀ ਹੈ ਕਿ ਅਗਰ ਅਮਰੀਕੀ ਸਦਰ ਇਸਰਾਈਲ ਨੂੰ ਸਹੀ ਤਰੀਕੇ ਨਾਲ ਆਪਣਾ ਮੈਸੇਜ ਭੇਜ ਦੇਵੇ ਔਰ ਕਵੇ ਕਿ ਅਗਰ ਤੁਸੀਂ ਕਾਰਵਾਈਆਂ ਜਾਰੀ ਰੱਖੀਆਂ ਤੇ ਤੁਹਾਡੇ ਤੇ ਪਾਬੰਦੀਆਂ ਲਾ ਦੇਵਾਂਗੇ, ਔਰ ਸਿਰਫ ਲਫ਼ਾਜ਼ੀ ਨਹੀਂ ਚਾਹੀਦੀ, ਐਕਸ਼ਨ ਚਾਹੀਦਾ। ਤੇ ਮੈਨੂੰ ਲੱਗਦਾ ਵਾ ਕਿ ਫਿਰ ਇਹ ਜਿਹੜਾ ਤੁਸੀਂ ਕਿਹਾ ਨਾ ਇਹ MOU, ਇਹ ਐਗਰੀਮੈਂਟ, ਇਹ ਇਨਸ਼ਾਅੱਲਾ ਜਾਰੀ ਰਹੇਗਾ ਔਰ ਇਹਦੇ ਵਿੱਚ ਮਜ਼ੀਦ ਪ੍ਰੋਗਰੈਸ ਹੁੰਦੀ ਰਹੇਗੀ। ਸਿਰਫ ਇਜ਼ਰਾਈਲ ਇਜ਼ ਅ ਪ੍ਰੋਬਲਮ। ਡਾਕਟਰ ਸਾਹਿਬ, ਅਗਰ 14 ਨੁਕਾਤ ਦੀ ਗੱਲ ਕਰੀਏ ਜਿਹੜੇ ਕਿ ਸਾਹਮਣੇ ਆਏ ਸਨ, ਉਹਦੇ ਵਿੱਚ ਦੋ ਜਿਹੜਾ ਹੈ ਉਹ ਕੋਈ ਹਿਜ਼ਬੁੱਲਾ ਦਾ ਕਿਤੇ ਜ਼ਿਕਰ ਨਹੀਂ। ਲੇਕਿਨ ਜਦੋਂ ਦਾ ਇਹ ਸਾਰਾ ਤਨਾਜ਼ਾ ਸ਼ੁਰੂ ਹੋਇਆ ਅਸੀਂ ਵੇਖਿਆ ਕਿ ਈਰਾਨ ਦੀ ਤਰਫ ਕੋਲ ਪ੍ਰੀਆਰਟੀ ਹੈ ਲਬਨਾਨ ਜੰਗਬੰਦੀ ਦੇ ਹਵਾਲੇ ਨਾਲ ਕਿ, ਔਰ ਇਸਰਾਈਲ ਬਿਲਕੁਲ ਵੀ ਤੁਹਾਨੂੰ ਪਤਾ ਹੈ ਕਿ ਬਾਜ਼ ਨਹੀਂ ਆ ਰਿਹਾ। ਅੱਜ ਵੀ ਉਹ ਕਹਿ ਰਿਹਾ ਕਿ ਜੀ ਜਿਹੜਾ ਲਬਨਾਨ ਦਾ ਮਾਮਲਾ ਹੈ ਉਹ ਇਹਦਾ ਹਿੱਸਾ ਹੀ ਨਹੀਂ। ਤੇ ਕਿਆ ਸਦਰ ਟਰੰਪ ਜਿਹੜੇ ਨੇ ਉਹ ਕਨਵਿੰਸ ਕਰ ਪਾਉਣਗੇ ਨੇਤਨਯਾਹੂ ਨੂੰ ਇਸ ਸਾਰੇ ਮਾਮਲੇ ਨੂੰ ਰੋਕਣ ਤੇ, ਔਰ ਇਸ ਮਾਮਲੇ ਨੂੰ ਖੈਰ ਅੱਛੇ ਤਰੀਕੇ ਨਾਲ ਜਿਹੜਾ ਹੈ ਉਹ ਕਿਸੇ ਹਤਮੀ ਨਤੀਜੇ ਤੇ ਪਹੁੰਚਾਉਣ ਲਈ? ਦੇਖੋ, ਅਮਰੀਕੀ ਸਦਰ ਉਹ ਚਾਹੇ ਟਰੰਪ ਹੋਵੇ, ਚਾਹੇ ਬਾਰਕ ਓਬਾਮਾ ਹੋਵੇ, ਚਾਹੇ ਉਹ ਜਾਰਜ W ਬੁਸ਼ ਹੋਵੇ, ਜੋ ਬਾਈਡਨ ਹੋਵੇ, ਜਿਹੜਾ ਵੀ ਹੋਵੇ, ਉਹ ਅਮਰੀਕੀ ਸਦਰ ਦੁਨੀਆ ਦਾ ਤਾਕਤਵਰ ਤਰੀਨ ਇਨਸਾਨ ਤੇ ਹੈ ਵਾ।
इसराइल जैसे निक्के ਜਿਹੇ ਮੁਲਕ ਨੂੰ, ਛੋਟਾ ਜਿਹਾ ਮੁਲਕ, ਅੱਧੇ ਐਟਮ ਬੰਬ ਦੀ ਮਾਰ ਨਹੀਂ, ਉਹਨੂੰ ਇਸ ਚੀਜ਼ ਦੀ ਪਰੇਸ਼ਾਨੀ ਹੋਣੀ ਚਾਹੀਦੀ ਹੈ ਕਿ ਅਗਰ ਅਮਰੀਕਾ ਨੇ ਆਪਣਾ ਹੱਥ ਸਾਡੇ ਤੋਂ ਖਿੱਚ ਲਿਆ ਤੇ ਸਾਨੂੰ ਬਚਾਏਗਾ ਕੌਣ? ਠੀਕ ਹੈ, ਮੈਂ ਇਹ ਸਮਝਦਾ ਵਾਂ ਕਿ ਸਿਰਫ ਔਰ ਸਿਰਫ ਮਾਮਲਾ ਇਹ ਵਾ ਠੀਕ ਕਿ ਡੋਨਲਡ ਟਰੰਪ ਵੀ ਜਿਹੜੇ ਨਾ ਉਹ ਦੋਨੋਂ ਸਾਈਡਾਂ ਤੇ ਪਲੇ ਕਰ ਜਾਂਦੇ ਨੇ, ਦੋਨੋਂ ਸਾਈਡਾਂ ਤੇ ਐਵੇਂ ਪਲੇ ਕਰ ਜਾਂਦੇ ਨੇ ਕਿ ਜਿਹੜਾ ਉਹਨਾਂ ਦਾ ਮਤਲਬ ਮੁਕਾਮ ਆ ਕਿ ਉਹ ਕਰਦੇ ਨੇ ਕਿ ਅਗਰ ਨੈਗੋਸ਼ੀਏਸ਼ਨ ਚੱਲ ਰਹੇ ਨੇ ਤੇ ਨੈਗੋਸ਼ੀਏਸ਼ਨ ਚੱਲਦੇ ਰਹਿਣ। ਦੇਖੋ ਜੀ, ਉਹਦੇ ਵਿੱਚ ਇਹ ਚੀਜ਼ ਬੜੀ ਇੰਪੋਰਟੈਂਟ ਆ ਕਿ ਤੁਸੀਂ ਐਸੀ ਟਵੀਟ ਜੀ ਨਾ ਕਰੋ, ਐਸੀ ਕੋਈ ਗੱਲ ਨਾ ਕਰੋ ਜਿਹਦੀ ਵਜ੍ਹਾ ਤੋਂ ਜਿਹੜਾ ਪੀਸ ਪ੍ਰੋਸੈਸ ਹੈ ਨਾ ਉਹ ਡੀਰੇਲ ਹੋ ਜਾਵੇ। ਤੇ ਮੈਂ ਇਹ ਸਮਝਦਾ ਵਾਂ ਕਿ ਅਮਰੀਕੀ ਸਦਰ ਦਾ ਰੋਲ ਸਭ ਤੋਂ ਇੰਪੋਰਟੈਂਟ ਹੈ ਕਿ ਉਹਨੂੰ ਚਾਹੀਦਾ ਵਾ ਕਿ ਇਮਾਨਦਾਰੀ ਦੇ ਨਾਲ, ਠੀਕ ਆ ਤੁਹਾਡਾ ਇਤਿਹਾਦੀ ਹੈ, ਲੇਕਿਨ ਉਸ ਇਤਿਹਾਦੀ ਦੀ ਵਜ੍ਹਾ ਤੋਂ ਤੁਹਾਡੀ ਇਕਨੋਮੀ ਕਿੱਥੇ ਚਲੇਗੀ, ਠੀਕ ਤੁਹਾਡਾ ਸੁਪਰ ਪਾਵਰ ਦਾ ਸਟੇਟਸ ਕਿੱਥੇ ਚਲਾ ਗਿਆ, ਤੁਹਾਡੇ ਦੁਨੀਆ 'ਚ ਨਕਾਤੀ ਕਿੰਨੀ ਹੋਈ, ਨੇਟੋ ਅਲਾਈਸ ਤੁਹਾਡੇ ਨਾਲ ਨਹੀਂ ਖਲੋਤੇ ਆ ਕੇ, ਤੁਹਾਡੀਆਂ ਜਿੰਨੀਆਂ ਬੇਸਿਸ ਸੀਗੀਆਂ ਮਿਡਲ ਈਸਟ ਦੇ ਵਿੱਚ ਸਾਰੀਆਂ ਤਬਾਹ ਹੋ ਗਈਆਂ, ਤੁਹਾਡੀ ਨੇਵੀ ਤੁਹਾਨੂੰ ਸਾਰੀ ਰੀਐਲੋਕੇਟ ਕਰਨੀ ਪਈ, ਦੁਨੀਆ ਦੀ ਜਿੰਨੀਆਂ ਕਮਾਂਡਾਂ ਸੀਗੀਆਂ ਉੱਥੋਂ ਲਿਆ ਕੇ ਤੁਸੀਂ ਸਟੇਟ ਆਫ ਹੋਰਮੁਜ਼ ਦੇ ਲੋਕ ਇਕੱਠੇ ਕਰ ਰਹੇ ਸੀਗੇ। ਸਹੀ ਹੈ ਤੁਸੀਂ ਇਹ ਦੇਖੋ ਕਿੱਡਾ ਮਸਲਾ ਕਿ ਅਮਰੀਕਾ ਵਾਸਤੇ ਐਡਾ ਬੁਰਾ ਇਤਿਹਾਦੀ ਇਸਰਾਇਲ ਸਾਬਤ ਹੋਇਆ। ਤੇ ਡੋਨਲਡ ਟਰੰਪ, ਅਗਰ ਮੈਂ ਸਮਝਦਾ, ਇੱਕ ਅੱਛੀ ਸ਼ਟਅਪ ਕਾਲ ਦੇ ਦੇਣ ਨਤਨਯਾਹੂ ਨੂੰ, ਜਿਹੜਾ ਕ੍ਰਿਮੀਨਲ ਕੋਡ, ਇੰਟਰਨੈਸ਼ਨਲ ਕ੍ਰਿਮੀਨਲ ਕੋਡ ਦੇ ਮੁਤਾਬਿਕ ਉਹ ਇੱਕ ਹੈਗਾ ਵਾ ਕ੍ਰਿਮੀਨਲ ਆ, ਉਹਦੇ ਅਰੈਸਟ ਵਾਰੰਟ ਜਾਰੀ ਹੋ ਗਏ ਨੇ, ਤੇ ਮੈਂ ਸਮਝਦਾ ਵਾਂ ਕਿ ਇਹ ਮਾਮਲਾ ਹੱਲ ਹੋ ਜਾਏਗਾ, ਇਹ ਮਾਮਲਾ ਜਿਹੜਾ ਦੁਬਾਰਾ ਤੋਂ ਅਮਨ ਆ ਜਾਏਗਾ ਇਨਸ਼ਾਅੱਲਾ, ਔਰ ਅੱਗੇ ਮੂਵ ਔਨ ਕਰਨਗੇ।